ਸਲਾਮੁਅਲੈकुम। ਸੰਧੂ ਸਾਹਿਬ ਨੇ ਸਾਡੇ ਚੜ੍ਹਦੇ ਪੰਜਾਬ ਤੋਂ ਇਹਨਾਂ ਨੇ ਅੱਗੇ ਵੀ ਦੱਸਿਆ ਸੀ ਕਿ ਚੜ੍ਹਦੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਤਾਰੀਖ, ਹਿਸਾਬ, ਸਾਇੰਸ ਹਰ ਸ਼ੈ ਪੰਜਾਬੀ 'ਚ ਪੜ੍ਹਾਈ ਜਾਂਦੀ ਹੈ। ਫਿਰ ਉਸੇ ਪੋਸਟ ਦੇ ਥੱਲੇ ਇਹਨਾਂ ਕਮੈਂਟ ਕੀਤਾ ਹੈ ਕਿ ਜਿਹੜਾ ਵਕਾਲਤ ਵੀ ਪੰਜਾਬੀ 'ਚ ਹੁੰਦੀ ਹੈ, ਅਦਾਲਤਾਂ ਦੇ ਸਾਰੇ ਕਾਗਜ਼ਾਤ ਵੀ ਪੰਜਾਬੀ 'ਚ ਹੁੰਦੇ ਨੇ। ਹੁਣ ਮੇਰੀ ਪੁੱਫੀ ਦੇ ਦੋ ਮੁੰਡੇ ਵਕੀਲ ਨੇ, ਇੱਕ ਗੁਜਰਾਂਵਾਲਾ ਦਾ ਸਦਰ ਸੀ, ਨਾਇਬ ਸਦਰ ਸੀ ਜੀ ਗੁਜਰਾਂਵਾਲਾ ਬਾਰ ਐਸੋਸੀਏਸ਼ਨ ਦਾ, ਤਾਏ ਦਾ ਮੁੰਡਾ ਇੱਕ ਵਕੀਲ ਹੈ। ਮੈਨੂੰ ਇਹ ਦੱਸੋ, ਜਿਹੜੇ ਮੁੰਡੇ ਸਾਡੇ ਮਾਸਟਰ ਕਰਦੇ ਨੇ ਡਿਫਰੈਂਟ ਕਿਸਮ ਦੇ, ਮੇਰੇ ਨਾਲ ਕਾਇਦਾ ਯੂਨੀਵਰਸਿਟੀ ਤੋਂ ਜਿਨ੍ਹਾਂ ਮੁੰਡਿਆਂ ਨੇ ਮਾਸਟਰ ਕੀਤਾ, ਉਹ ਹੁਣ ਕਿਸੇ ਵੀ ਅੰਗਰੇਜ਼ੀ ਦੀ ਕਿਤਾਬ ਨੂੰ ਹੱਥ ਨਹੀਂ ਲਾਉਂਦੇ। ਹੁਣ ਉਹ 2 ਟਕੇ ਦੇ ਨੌਕਰ ਨੇ, ਮੈਂ ਵੀ ਨੌਕਰ ਸਾਂ 2 ਟਕੇ ਦਾ, ਲੇਕਿਨ ਉਹ ਗੁਲਾਮ ਸਮਝਦੇ ਨੇ ਕਿ ਉਹਨਾਂ ਦਾ ਗੁਜ਼ਾਰਾ ਚੱਲ ਰਿਹਾ। ਅੱਛਾ, ਗੱਲ ਕਰਨ ਦਾ ਮਕਸਦ ਇਹ ਸੀ ਕਿ ਜਿੰਜ ਸਾਰੀਆਂ ਸਾਡੇ ਡਾਕਟਰ ਜਿਹੜੇ ਨੇ ਡਾਕਟਰੀ ਕਰਕੇ ਪੜ੍ਹਨਾ ਛੱਡ ਦਿੰਦੇ ਨੇ, ਇੰਜੀਨੀਅਰਿੰਗ ਕਰਕੇ ਕਿਤਾਬਾਂ ਪੜ੍ਹਨਾ ਛੱਡ ਦਿੰਦੇ ਨੇ, ਕਿਉਂਕਿ 4 ਸਾਲ ਤੁਸੀਂ ਇੰਨਾ ਕੁ ਦਿਮਾਗ ਖਪਾਉਂਦੇ ਹੋ ਇੱਕ ਗੈਰ ਜ਼ੁਬਾਨ ਦੇ ਵਿੱਚ, ਉਸ ਤੋਂ ਬਾਅਦ ਤੁਸੀਂ ਫੈਡ ਅਪ ਹੋ ਜਾਂਦੇ ਹੋ। ਤੁਸੀਂ ਕਹਿੰਦੇ ਹੋ ਹੁਣ ਯਾਰ ਸਾਨੂੰ 20-25 ਹਜ਼ਾਰ ਦੀ ਨੌਕਰੀ ਦਿਓ ਕਿ ਅਸੀਂ ਕਲਰਕੀ ਕਰੀਏ। ਤੇ ਸਾਡੇ ਵਕੀਲਾਂ ਦਾ ਵੀ ਇਹੀ ਹਾਲ ਹੈ। ਕੋਈ ਵੀ ਵਕੀਲ ਮੈਨੂੰ 99, ਮੈਂ ਨਾ 95% ਜਿਹੜੇ ਵਕੀਲ ਨੇ ਨਾ ਗੁਜਰਾਂਵਾਲੇ 'ਚ 3400 ਵਕੀਲ ਨੇ, ਪੂਰੇ ਪਾਕਿਸਤਾਨ ਦੇ ਵਕੀਲਾਂ ਦੀ ਗੱਲ ਕਰਨਾ, 95% ਵਕੀਲ ਜਿਹੜੀਆਂ ਨਾ ਕਾਨੂੰਨ ਦੀਆਂ ਕਿਤਾਬਾਂ ਨੂੰ ਹੱਥ ਨਹੀਂ ਲਾਉਂਦੇ, ਕਿਉਂਕਿ ਉਹ ਜਿਹੜੀਆਂ ਨੇ ਨਾ ਸਾਰੀਆਂ ਅੰਗਰੇਜ਼ੀ 'ਚ ਨੇ। ਤੇ ਜਿਹੜਾ ਕੀ ਇਹ ਵਕੀਲਾਂ ਦਾ ਇੱਕੋ ਹੀ ਮਕਸਦ ਹੈ, ਇਲੈਕਸ਼ਨ ਹੁੰਦੇ ਨੇ ਵਕੀਲਾਂ ਦੇ, ਸਦਰ, ਸੈਕਟਰੀ, ਉਹਨਾਂ ਦੇ ਵਿੱਚ ਇਹਨਾਂ ਨੂੰ ਮੁਫਤ ਖਾਣੇ ਲੱਭਦੇ ਨੇ, ਉਹਦੇ 'ਚ ਨਾਅਰੇ ਲਾਉਂਦੇ ਨੇ ਫਲਾਣਾ ਜਿੱਤ ਗਿਆ, ਫਲਾਣਾ ਜਿੱਤ। ਮਤਲਬ ਗੁਲਾਮਾਂ ਦਾ ਆਪਸ 'ਚ ਮੁਕਾਬਲਾ ਹੈ, ਇੱਕ ਗੁਲਾਮ ਜਿੱਤ ਜਾਂਦਾ, ਦੂਜੇ ਗੁਲਾਮ ਖੁਸ਼ ਹੁੰਦੇ ਨੇ। ਜਿੰਨੀ ਦੇਰ ਤੱਕ ਤੁਸੀਂ ਆਪਣੀ ਜ਼ੁਬਾਨ ਦੇ ਵਿੱਚ ਕਾਨੂੰਨ ਹੀ ਨਹੀਂ ਕਰਾਓਗੇ, ਤੁਹਾਡੀ ਕਾਹਦੀ ਜਿੱਤ ਤੇ ਕਾਹਦੀ ਹਾਰ ਹੈ।